ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਹੈ। ਸਰੋਤਿਓ, ਜਿਵੇਂ ਆਪ ਸਭ ਜਾਣਦੇ ਹੋ ਵੀ ਇਸ ਟਾਈਮ ਗੁਜਰਾਤ ਦੇ ਵਿੱਚ ਜੋ ਕਿ ਉੱਥੋਂ ਦੇ ਕਿਸਾਨਾਂ ਦੇ ਨਾਲ ਜਿਹੜੇ ਕਿ ਸਿੱਖ ਕਿਸਾਨ ਨੇ, ਪੰਜਾਬੀ ਕਿਸਾਨ ਨੇ, ਜਿਨ੍ਹਾਂ ਦੇ ਨਾਲ ਜਿਹੜਾ ਇਸ ਟਾਈਮ ਬਹੁਤ ਹੀ ਜ਼ਿਆਦਾ ਧੱਕਾ ਜਿਹੜਾ ਚੱਲ ਰਿਹਾ ਪਿਛਲੇ ਕਈ ਸਾਲਾਂ ਤੋਂ, ਜਿਹੜਾ ਇਹ ਧੱਕਾ ਜਿਹੜਾ ਉਹਨਾਂ ਦੇ ਨਾਲ ਚੱਲ ਰਿਹਾ ਹੈ, ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਜਿਹੜਾ ਹੋ ਰਿਹਾ ਹੈ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਜੀ ਚੰਗੇ ਤਰੀਕੇ ਨਾਲ ਉੱਥੇ ਰਹਿਣ ਨਹੀਂ ਦਿੱਤਾ ਜਾ ਰਿਹਾ, ਬੱਚੀਆਂ ਨੂੰ ਉੱਥੇ ਜਿਹੜਾ ਤੰਗ ਕੀਤਾ ਜਾ ਰਿਹਾ, ਗੁੰਡਿਆਂ ਦੀ ਮਾਰ ਦੇ ਹੇਠਾਂ ਜਿਹੜਾ ਉਹਨਾਂ ਨੂੰ ਰੱਖਿਆ ਜਾ ਰਿਹਾ ਆ, ਉਹਨਾਂ ਦੀਆਂ ਜ਼ਮੀਨਾਂ ਖੋਹਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਉਸ ਸੰਬੰਧ ਦੇ ਵਿੱਚ ਅੱਜ ਜਿਹੜੀ ਅਸੀਂ ਤੁਹਾਡੀ ਜਿਹੜੀ ਗੱਲਬਾਤ ਆ ਉਹ ਕਰਾਉਣ ਜਾ ਰਹੇ ਹਾਂ। ਸਾਡੇ ਨਾਲ ਜਿਹੜੀ ਅੱਜ ਗੱਲਬਾਤ ਕਰਨਗੇ ਜਿਹੜੇ ਉਹਨਾਂ ਕਿਸਾਨਾਂ ਦੇ ਨਾਲ ਜਿਹੜੇ ਲੜਾਈ ਲੜ ਰਹੇ ਨੇ, ਸਰਦਾਰ ਹਿੰਮਤ ਸਿੰਘ ਸ਼ੇਰਗਿੱਲ ਜੀ। ਸਭ ਤੋਂ ਪਹਿਲਾਂ ਸਰਦਾਰ ਹਿੰਮਤ ਸਿੰਘ ਸ਼ੇਰਗਿੱਲ ਜੀ, ਆਪ ਜੀ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਪੰਜਾਬੀ ਰੇਡੀਓ USA ਦੇ ਉੱਤੇ। ਧੰਨਵਾਦ ਜੀ ਰਾਜਕਰਨਵੀਰ ਸਿੰਘ ਜੀ, ਧੰਨਵਾਦ। ਅਤੇ ਸਰਦਾਰ ਹਿੰਮਤ ਸਿੰਘ ਸ਼ੇਰਗਿੱਲ ਜੀ, ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਸਾਡੇ ਇਸ ਟਾਈਮ ਸਰੋਤੇ ਸੁਣ ਰਹੇ ਆ, ਸੋ ਲੇਟੈਸਟ ਅਪਡੇਟ ਜਿਹੜੀ ਹੈ ਜੀ ਤੁਸੀਂ ਦੱਸੋ ਵੀ ਇਸ ਟਾਈਮ ਉੱਥੇ ਜਿਹੜੀ ਹੈ ਜੀ ਕੀ ਕੰਡੀਸ਼ਨ ਹੈਗੀ ਆ, ਅਤੇ ਇਹ ਰੇੜਕਾ ਜਿੱਦਾਂ ਆਪਾਂ ਸਾਰੇ ਜਾਣਦੇ ਵੀ ਹਾਂ ਵੀ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਚੱਲ ਰਿਹਾ ਆ। ਸੋ ਜ਼ਰੂਰ ਦੱਸੋ, ਡਿਟੇਲ ਦੇ ਵਿੱਚ ਦੱਸੋ, ਤਾਂ ਜੋ ਜਿਹੜੇ ਬਾਹਰ ਬੈਠੇ ਜਿੰਨੇ ਵੀ ਪੰਜਾਬੀ ਨੇ, ਸਿੱਖ ਨੇ, ਉਹਨਾਂ ਕਿਸਾਨਾਂ ਦੇ ਬਾਰੇ ਜਾਣ ਸਕਣ ਜਿਨ੍ਹਾਂ ਦੇ ਨਾਲ ਇੰਨਾ ਜ਼ੋਰ ਜ਼ਬਰਦਸਤੀ ਚੱਲ ਰਹੀ ਹੈ, ਧੱਕਾ ਚੱਲ ਰਿਹਾ। ਇਹਦੀ ਜੀ ਬੈਕਗਰਾਊਂਡ ਜਾਣਨੀ ਬਹੁਤ ਜ਼ਰੂਰੀ ਆ ਤਾਂ ਕਿ ਸਭ ਦੀ ਇਨਫੋਰਮੇਸ਼ਨ ਵਾਸਤੇ। ਹੋਇਆ ਕਿ 1965 ਦੇ ਵਿੱਚ ਪਾਕਿਸਤਾਨ ਨੇ ਅਟੈਕ ਕੀਤਾ ਸੀਗਾ ਸਭ ਤੋਂ ਪਹਿਲਾਂ ਕੱਛ ਏਰੀਆ ਦੇ ਉੱਪਰ। ਅਟੈਕ ਹੀ ਨਹੀਂ ਕੀਤਾ ਸੀਗਾ, ਉਦੋਂ ਉੱਥੋਂ ਦੇ ਮੁੱਖ ਮੰਤਰੀ ਹੁੰਦੇ ਸਨ ਗੁਜਰਾਤ ਦੇ, ਜਿਨ੍ਹਾਂ ਦਾ ਨਾਂ ਸੀ ਬਲਵੰਤ ਰਾਏ ਮਹਿਤਾ। ਉਹ ਆਪਣੀ ਧਰਮ ਪਤਨੀ ਦੇ ਨਾਲ ਤੇ ਪੱਤਰਕਾਰਾਂ ਦੇ ਨਾਲ ਇੱਕ ਸਿਵਿਲੀਅਨ ਏਅਰਕ੍ਰਾਫਟ ਫਲਾਈ ਕਰ ਰਹੇ ਸੀ, ਤੇ 1965 ਦੇ ਵਿੱਚ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਸੀ ਪਾਕਿਸਤਾਨੀਆਂ ਨੂੰ, ਉਹਨਾਂ ਨੇ ਕੀ ਕਹਿੰਦੇ ਆ ਗੁਜਰਾਤ ਕੱਛ ਇਸ ਏਰੀਆ 'ਚ ਘੁਸ ਕੇ ਆ ਕੇ ਮਾਰ ਦਿੱਤਾ ਸੀ ਜੀ। ਤੇ ਅਟੈਕ ਵੀ ਪਹਿਲੋਂ ਇੱਥੇ ਕੀਤਾ। ਜਿਹੜਾ ਕੱਛ ਜ਼ਿਲ੍ਹਾ ਹੈ ਉਹ ਬਹੁਤ ਵੱਡਾ ਜ਼ਿਲ੍ਹਾ ਹੈ, ਉਹ ਹਰਿਆਣਾ ਜਿਹੜੀ ਸਟੇਟ ਆ ਉਸ ਤੋਂ ਵੀ ਜ਼ਿਆਦਾ ਉਹਦਾ ਏਰੀਆ ਹੈਗਾ, ਐਡਾ ਵੱਡਾ ਜ਼ਿਲ੍ਹਾ ਹੈ, ਹਿੰਦੁਸਤਾਨ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਜੀ। ਤੇ ਜਿਹੜੇ ਗੁਜਰਾਤੀ ਲੋਕ ਸਨ ਉਹ ਫੌਜ ਵੀ ਬਹੁਤ ਘੱਟ ਹੁੰਦੇ ਨੇ ਜੀ, ਕਿਸਾਨੀ ਵੀ ਨਹੀਂ, ਉਹ ਜ਼ਿਆਦਾ ਬਿਜ਼ਨਸ ਦੇ ਵਿੱਚ ਹੁੰਦੇ ਨੇ, ਤੇ ਉਹ ਕਾਫੀ ਉਹਨਾਂ ਨੂੰ ਛੱਡ ਕੇ ਆਪਣੇ ਵਪਾਰਾਂ ਵਗੈਰਾ 'ਚ ਲੱਗ ਰਹੇ ਸੀ, ਹੋਰ ਥਾਵਾਂ ਤੇ ਜਾ ਰਹੇ ਸੀਗੇ। ਉਹ ਸਾਰਾ ਬਾਰਡਰ ਏਰੀਆ ਸੀਗਾ। ਤੇ ਲਾਲ ਬਹਾਦੁਰ ਸ਼ਾਸਤਰੀ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਸੋਚਿਆ ਕਿ ਕੋਈ ਇਹੋ ਜਿਹੇ ਬੰਦੇ ਇੱਥੇ ਵਸਾਏ ਜਾਣ ਜਿਹੜੇ ਬਹੁਤ ਸੂਰਮੇ ਹੋਣ, ਯੋਧੇ ਹੋਣ, ਜਿਹੜੇ ਕੀ ਕਹਿੰਦੇ ਆ, ਤੇ ਜਿਨ੍ਹਾਂ ਨੂੰ ਕਿਸਾਨੀ ਵੀ ਕਰਨੀ ਆਵੇ, ਤਾਂ ਕਿ ਇਹ ਜਿਹੜੀ ਜਗ੍ਹਾ ਹੈ ਇਹ ਆਬਾਦ ਹੋ ਜਾਏ, ਕਿਉਂਕਿ ਜੇ ਇਸ ਤਰ੍ਹਾਂ ਹੀ ਰਿਹਾ ਤੇ ਪਾਕਿਸਤਾਨ ਕਦੇ ਵੀ ਇੱਥੋਂ ਘੁਸਪੈਠ ਕਰ ਲਏਗਾ। ਸੋ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਇੱਥੇ ਲਿਆਇਆ ਜਾਵੇ, ਤਾਂ ਕਿ ਉਹ ਇਸ ਬੰਜਰ ਧਰਤੀ ਨੂੰ ਵੀ ਆਬਾਦ ਕਰ ਸਕਣ ਤੇ ਇੱਥੇ ਐਜ਼ ਡਿਫੈਂਸ ਵੀ ਉਹ ਕੰਮ ਕਰਨ, ਕਿਉਂਕਿ ਉਹ ਕੀ ਕਹਿੰਦੇ ਬਹੁਤ ਤਕੜੇ ਤੇ ਜੁਝਾਰੂ ਸੂਰਮੇ ਕਿਸਮ ਦੇ ਲੋਕ ਹੁੰਦੇ ਨੇ ਜੀ। ਬਿਲਕੁਲ। ਤੇ ਉਹਨਾਂ ਦੇ ਇਨਵੀਟੇਸ਼ਨ ਦੇ ਉੱਪਰ ਇਹ ਕਿਸਾਨ ਉੱਥੇ ਗਏ 1965 ਦੇ ਵਿੱਚ। ਇਹਨਾਂ ਨੇ ਜਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਜੀ, ਮਤਲਬ ਉਹ ਰਜਿਸਟਰੀਆਂ ਹੋਈਆਂ ਉਹਨਾਂ ਦੇ ਨਾਂ ਤੇ, ਰਜਿਸਟਰੀਆਂ ਉਹਨਾਂ ਨੇ ਜਿਵੇਂ 1 ਕਿੱਲਾ ਆਪਣਾ ਇੱਥੇ ਵੇਚਿਆ ਤੇ ਉੱਥੇ ਜਾ ਕੇ 20 ਕਿੱਲੇ ਮਿਲ ਗਏ, ਕਿਉਂਕਿ ਉੱਥੇ ਬਿਲਕੁਲ ਬੰਜਰ ਧਰਤੀ ਪਈ ਸੀ। ਕਿਸੇ ਨੇ 1 ਕਿੱਲਾ ਵੇਚਿਆ, ਉਹਨੂੰ 40 ਕਿੱਲੇ ਮਿਲ ਗਏ। ਵੇਚ ਕੇ ਉੱਥੇ ਗਏ, ਰਜਿਸਟਰੀਆਂ ਆਪਣੇ ਨਾਵਾਂ ਤੇ ਕਰਾਈਆਂ, ਬੜੀ ਮਿਹਨਤ ਦੇ ਨਾਲ, ਕਈ ਦਹਾਕੇ ਉੱਥੇ ਮਿਹਨਤ ਕੀਤੀ। ਜਦੋਂ ਉਹ ਜਿਹੜੀ ਬਿਲਕੁਲ ਬੰਜਰ ਧਰਤੀ ਸੀ ਉਹ ਹਰੀ ਭਰੀ ਹੋ ਗਈ, ਕੀਮਤਾਂ ਮਹਿੰਗੀਆਂ ਹੋ ਗਈਆਂ, ਫਿਰ 2010 ਦੇ ਵਿੱਚ ਬਾਅਦ ਦੇ ਵਿੱਚ ਕਈ ਦਹਾਕੇ ਗੁਜ਼ਰਨ ਤੋਂ ਬਾਅਦ ਇੱਕ ਨਵੇਂ ਕਾਨੂੰਨ ਦੀ ਗੱਲ ਹੋਣ ਲੱਗ ਗਈ ਜੀ। 1958 'ਚ ਕੋਈ ਕਾਨੂੰਨ ਬਣਿਆ ਸੀਗਾ ਜਿਹੜਾ ਕਹਿੰਦਾ ਸੀ ਸਿਰਫ ਗੁਜਰਾਤੀ ਕਿਸਾਨ ਹੀ ਜ਼ਮੀਨ ਲੈ ਸਕਦੇ ਆ ਜੀ। ਹਾਲਾਂਕਿ ਇਹ ਵੀ ਇੱਕ ਝੂਠ ਸੀਗਾ, ਕਿਤੇ ਵੀ ਕੋਈ ਕਾਨੂੰਨ ਇਹ ਨਹੀਂ ਕਹਿੰਦਾ ਕਿ ਗੁਜਰਾਤੀ ਕਿਸਾਨ ਹੀ ਜ਼ਮੀਨ ਲੈ ਸਕਦੇ ਆ। ਇੱਕ ਕਾਨੂੰਨ ਸੀਗਾ ਬਣਿਆ, ਉਹ ਇਹ ਕਹਿੰਦਾ ਸੀ ਸਿਰਫ ਕਿਸਾਨ ਹੀ ਜ਼ਮੀਨ ਲੈ ਸਕਦੇ ਆ। ਠੀਕ ਹੈ। ਉਹ ਤਾਂ ਬਣਿਆ ਸੀ ਕਿਉਂਕਿ ਇਹ ਸੀਗਾ ਕਿ ਕਿਸਾਨ ਹੀ ਜ਼ਮੀਨ ਲੈਣ ਤਾਂ ਕਿ ਮੈਕਸਿਮਮ ਪ੍ਰੋਡਕਟਿਵਿਟੀ ਹੋਵੇ ਲੈਂਡ ਦੇ ਵਿੱਚੋਂ। ਸੋ ਕਿਸਾਨ ਲੈ ਸਕਦਾ ਸੀਗਾ, ਗੁਜਰਾਤੀ ਵਰਡ ਕਿਤੇ ਨਹੀਂ ਲਿਖਿਆ ਸੀਗਾ। ਉਹ ਭਾਵੇਂ ਪੰਜਾਬ ਦਾ ਕਿਸਾਨ ਹੋਵੇ, ਭਾਵੇਂ ਬੰਗਾਲ ਦਾ ਕਿਸਾਨ ਹੋਵੇ, ਭਾਵੇਂ ਉਹ ਤਾਮਿਲਨਾਡੂ ਦਾ ਕਿਸਾਨ ਹੋਵੇ ਜੀ। ਤੇ ਪਰ ਜਾਣ ਕੇ ਉਹਨਾਂ ਨੇ ਜਿਹੜਾ ਇਹ ਸ਼ਬਦ ਗੁਜਰਾਤੀ ਸੀਗਾ ਵੀ ਨਹੀਂ, ਉਸ 1958 ਦੇ ਐਕਟ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਮਤਲਬ ਬੜੇ ਜਿਵੇਂ ਕਹਿੰਦੇ ਸ਼ਰਾਰਤੀ ਤਰੀਕੇ ਦੇ ਨਾਲ। ਤੇ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਆ, ਇਹਨਾਂ ਦੀਆਂ ਜ਼ਮੀਨਾਂ ਫਰੀਜ਼ ਕੀਤੀਆਂ। ਅਸੀਂ ਹਾਈਕੋਰਟ ਗਏ, ਹਾਈਕੋਰਟ ਦੇ ਵਿੱਚ ਰਿਲੀਫ ਮਿਲੀ। ਜਿਹੜਾ ਚੀਫ ਜਸਟਿਸ ਸਾਨੂੰ ਬੰਗਾਲ ਤੋਂ ਸਨ, ਉਹਨਾਂ ਨੇ ਕਿਹਾ ਜੇ ਮੈਂ ਬੰਗਾਲ ਤੋਂ ਆ ਕੇ ਇੱਥੇ ਚੀਫ ਜਸਟਿਸ ਬਣ ਸਕਦਾ ਹੈ ਤੇ ਇਹ ਜਿਹੜੇ ਕਿਸਾਨ ਹੈਗੇ ਆ, ਇਹ ਪੰਜਾਬ ਤੋਂ ਆਏ ਕਿਸਾਨ ਇੱਥੇ ਕਿਸਾਨੀ ਨਹੀਂ ਕਰ ਸਕਦੇ। ਇੰਡੀਅਨਸ ਹੈਗੇ ਕਿ ਨਹੀਂ ਹੈਗੇ ਇਹ ਸਾਡੇ, ਮਤਲਬ ਕਿਉਂਕਿ ਸ਼ਬਦ ਕਿਤੇ ਨਹੀਂ ਸੀਗਾ ਗੁਜਰਾਤੀ, ਜਿਹੜਾ ਕਾਨੂੰਨ 'ਚ ਵੀ ਕਿਤੇ ਵੀ ਨਹੀਂ ਸੀ। ਉਹ ਵੀ ਇੱਕ ਬਿਲਕੁਲ ਇਹ ਫਰਾਡ ਖੇਡਦੀ ਸੀ ਗਵਰਨਮੈਂਟ। ਉਦੋਂ ਵੀ ਉਹਨਾਂ ਦੀ ਇੰਟੈਂਸ਼ਨਸ ਬਹੁਤ ਮਾੜੀਆਂ ਸਨ। ਤੇ
ਉਦੋਂ ਵੀ ਅਸੀਂ ਕੇਸ ਦਿੱਤੇ, ਬਾਅਦ 'ਚ ਉਹਨਾਂ ਨੇ ਸੁਪਰੀਮ ਕੋਰਟ ਕੇਸ ਪਾ ਦਿੱਤਾ, ਸੁਪਰੀਮ ਕੋਰਟ ਕੇਸ ਚੱਲ ਰਿਹਾ ਹੈ। ਕਿਉਂਕਿ ਨਾ ਦੇਖੋ ਗੱਲ ਇਸ ਤਰ੍ਹਾਂ ਕਿ ਹਿੰਦੁਸਤਾਨ ਦੇ ਵਿੱਚ ਆਪਾਂ ਨੂੰ ਪਤਾ ਹੀ ਆ, ਦ ਵੀਲਸ ਆਫ ਜਸਟਿਸ ਗ੍ਰਾਈਂਡ ਵੈਰੀ ਸਲੋਲੀ ਇਨ ਇੰਡੀਆ। ਕਈ ਸਾਲ ਲੱਗ ਜਾਂਦੇ। ਤੁਸੀਂ ਦੇਖੋ 1984 ਦੇ ਹਜੇ ਵੀ ਇੱਥੇ ਕੇਸ ਚੱਲ ਰਹੇ ਆ, ਹਜੇ ਵੀ ਕੁਝ ਨਹੀਂ ਮੁੱਕਿਆ। ਮਤਲਬ ਕਈ ਦਹਾਕਿਆਂ ਦੀ ਕਿਸੇ ਦਾ ਕੋਈ ਕੇਸ ਸ਼ੁਰੂ ਨਾ ਹੋ ਜਾਵੇ ਇੱਥੇ, ਉਹ ਫਿਰ ਕਈ ਦਹਾਕਿਆਂ ਦੀ ਗੱਲ ਬਣ ਜਾਂਦੀ ਆ। ਬਿਲਕੁਲ ਜੀ। ਸੋ ਇਸ ਤਰ੍ਹਾਂ ਦੀ ਗੱਲ, ਇਸ ਤਰ੍ਹਾਂ ਦਾ ਮਾਹੌਲ, ਪਰ ਇਹ ਜਿਹੜੀ ਸਾਰੀ ਦੀ ਸਾਰੀ ਗੱਲ ਹੈ ਇਹ ਨੀਤ ਮਾੜੀ ਹੈ। ਕਿਉਂਕਿ ਹੁਣ ਤੁਸੀਂ ਦੇਖੋ, ਤੁਸੀਂ ਕੈਲੀਫੋਰਨੀਆ ਬੈਠੇ ਹੋ, ਇੱਥੇ ਯੂਬਾ ਸਿਟੀ ਦੇ ਵਿੱਚ, ਹੋਰ ਫਰੈਸਨੋ ਦੇ ਵਿੱਚ ਆਪਣੇ ਬੰਦਿਆਂ ਨੇ ਜਾ ਕੇ ਕਿੰਨੇ ਇੱਥੇ ਖੇਤ ਲਏ ਆ ਜੀ, ਖੇਤ ਖਰੀਦੇ ਹੋਏ ਆ। ਜੀ ਜੀ ਬਿਲਕੁਲ। ਕੀ ਕਹਿੰਦੇ ਆ, ਐਡਵਾਂਸ ਕਿਸਮ ਦੀ ਫਾਰਮਿੰਗ ਆ। ਕੱਲ ਨੂੰ ਤੁਹਾਨੂੰ ਇਹ ਕਿਹਾ ਜਾਵੇ ਇੱਥੇ ਅਮਰੀਕਾ 'ਚ ਕਦੀ ਵੀ ਨਹੀਂ ਇਸ ਤਰ੍ਹਾਂ ਹੋ ਸਕਦਾ, ਕਿਉਂਕਿ ਤਾਂ ਹੀ ਇਹ ਸਿਸਟਮਸ ਵਰਕ ਕਰਦੇ ਆ। ਤੁਹਾਨੂੰ ਕਿਹਾ ਜਾਵੇ ਜੀ ਨਹੀਂ ਜੀ, ਇੱਕ ਤੁਹਾਡੇ ਆਉਣ ਤੋਂ ਪਹਿਲਾਂ ਦਾ ਕਾਨੂੰਨ ਸੀਗਾ ਜਿਹੜਾ ਐਂ ਕਹਿੰਦਾ ਸੀ, ਇਹ ਗੱਲਾਂ ਕਦੀ ਅਮਰੀਕਾ ਨਹੀਂ ਹੁੰਦੀਆਂ ਜੀ। ਪ੍ਰੋਬਲਮ ਇਹ ਹੈ ਕਿ ਟੋਟਲ ਸਿਸਟਮ ਫੇਲੀਅਰ ਚੱਲ ਰਿਹਾ ਜੀ ਇੱਥੇ ਹਿੰਦੁਸਤਾਨ ਦੇ ਵਿੱਚ ਜੀ। ਟੋਟਲ ਸਿਸਟਮ ਫੇਲੀਅਰ ਹੈਗਾ। ਅੱਜ ਇਹ ਕਿਸਾਨ ਵਿਚਾਰੇ ਇੱਥੇ, ਲੋਕੀ ਇੰਨੀਆਂ ਆਪਣੀਆਂ ਇਨਵੈਸਟਮੈਂਟਾਂ ਕਰ ਚੁੱਕੇ ਆ, ਆਪਣੀ ਜ਼ਿੰਦਗੀ ਇੱਥੇ ਕੀ ਕਹਿੰਦੇ ਲਾ ਚੁੱਕੇ ਆ, ਸਾਰਾ ਕੁਛ। ਇਹ ਉਹ ਕਿਸਾਨ ਹੈ ਜਿਨ੍ਹਾਂ ਨੇ ਸੱਪਾਂ ਦੀਆਂ ਸਿਰੀਆਂ ਮੇਲ ਕੇ ਆਪਣੇ ਹਿੱਕ ਦੀ ਜ਼ੋਰ ਤੇ ਇੰਨੀ ਮਿਹਨਤ ਕੀਤੀ। ਬਹੁਤ ਕਈਆਂ ਦੀਆਂ ਮੌਤਾਂ ਹੋ ਗਈਆਂ। ਇਹਨਾਂ ਦੀਆਂ ਜਿਹੜੀਆਂ ਲੇਡੀ ਸੀਗੀਆਂ, ਬਹੁਤ ਦੂਰੋਂ ਕਈ ਕਿਲੋਮੀਟਰ ਜਾ ਕੇ ਪਾਣੀ ਭਰ ਕੇ ਆਪਣੇ ਸਿਰਾਂ ਦੇ ਚੁੱਕ ਕੇ ਲੈ ਕੇ ਆਉਂਦੇ ਸੀ। ਬਹੁਤ ਮਤਲਬ ਅੰਡਰ ਐਕਸਟ੍ਰੀਮ ਸਰਕਮਸਟੈਂਸਿਸ ਸਾਰਾ ਹੋਇਆ। ਹੁਣ ਇੰਟੈਂਸ਼ਨਸ ਮਾੜੀਆਂ ਹੋ ਗਈਆਂ, ਕਿਉਂਕਿ ਜ਼ਮੀਨਾਂ ਦੀਆਂ ਕੀਮਤਾਂ ਵੱਧ ਗਈਆਂ। ਜਦੋਂ ਚੀਜ਼ ਆਬਾਦ ਹੋ ਗਈ, ਜਦੋਂ ਹਰੀ ਭਰੀ ਹੋ ਗਈ, ਜਦੋਂ ਜ਼ਮੀਨਾਂ ਮਹਿੰਗੀਆਂ ਹੋ ਗਈਆਂ, ਫਿਰ ਇਸ ਤਰ੍ਹਾਂ ਦਾ ਸਾਰਾ ਜਿਹੜਾ ਧੱਕਾ ਇਹ ਸ਼ੁਰੂ ਹੋ ਗਿਆ। ਜੀ ਧੱਕਾ ਹੋ ਰਿਹਾ ਜੀ, ਇਹ ਧੱਕਾ ਨਿਰੰਤਰ ਚੱਲ ਰਿਹਾ। ਇੰਟੈਂਸ਼ਨਸ ਬਹੁਤ ਮਾੜੀਆਂ ਨੇ ਜੀ। ਤੇ ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਜਿੱਦਾਂ ਮੈਂ ਦੱਸਿਆ ਵੀ ਇਹ ਤਾਂ ਆਪਾਂ ਜਿਹੜੀ ਬੈਕਗਰਾਊਂਡ ਦੇ ਬਾਰੇ ਜਿਹੜੀ ਗੱਲ ਕੀਤੀ, ਤੇ ਇਸ ਟਾਈਮ ਜਿਹੜੇ ਕੁਛ ਕੁ ਕਰੰਟ ਹਾਲ ਦੀ ਗੱਲ ਕੀਤੀ ਆ, ਤੇ ਇਹ ਵੀ ਜਿਹੜੀ ਹੁਣ ਖਬਰਾਂ ਸਾਹਮਣੇ ਆ ਰਹੀਆਂ ਵੀ ਉਹਨਾਂ ਨੇ ਗੁੰਡੇ ਬਿਠਾ ਦਿੱਤੇ ਉਹਨਾਂ ਦੇ ਘਰਾਂ ਦੇ ਬਾਹਰ, ਜਿੱਥੇ ਵੀ ਇਹ ਸਿੱਖ ਪੰਜਾਬੀ ਕਿਸਾਨ ਜਿਹੜੇ ਉੱਥੇ ਹੈਗੇ ਨੇ, ਉਹਨਾਂ ਦੇ ਬਾਹਰ ਉਹਨਾਂ ਨੂੰ ਤੰਗ ਕਰਦੇ ਆ। ਉਹਨਾਂ ਦੀਆਂ ਬੇਟੀਆਂ ਆ, ਉਹਨਾਂ ਦੇ ਘਰਾਂ ਜਿਹੜੀਆਂ ਔਰਤਾਂ ਆ, ਉਹਨਾਂ ਨੂੰ ਤੰਗ ਕਰਦੇ, ਛੇੜਦੇ ਆ, ਤੇ ਮਜਬੂਰਨ ਹੁਣ ਜਿਹੜੇ ਉੱਥੋਂ ਦੇ ਕਿਸਾਨ ਆ ਉਹ ਇਹਨਾਂ ਆਪਣੇ ਪਰਿਵਾਰਾਂ ਨੂੰ ਪੰਜਾਬ ਦੇ ਵੱਲ ਪਲਾਇਨ ਕਰ ਰਹੇ ਆ, ਤੇ ਆਪ ਅਜੇ ਵੀ ਉੱਥੇ ਡਟੇ ਹੋਏ ਨੇ। ਦੇਖੋ ਇਸ ਤਰ੍ਹਾਂ ਕਿ ਇਹ ਇੱਕ ਇਨਸੀਡੈਂਟ ਹੋਇਆ ਪਿੱਛੇ ਜੇ, ਇਹ ਪਹਿਲੋਂ ਵੀ ਕੀ ਕਹਿੰਦੇ ਉਹਨਾਂ ਨੇ ਇਸ ਤਰ੍ਹਾਂ ਦੀ ਹਰਕਤਾਂ ਕੀਤੀਆਂ ਹੈਗੀਆਂ। ਇਹ ਵੀ ਉਹਨਾਂ ਨੇ ਕੀ ਕਹਿੰਦੇ ਆ, ਇਹ ਲੈਂਡ ਮਾਫੀਆ ਜੀ ਫਿਰ ਕੀ ਕਹਿੰਦੇ ਪਲੇ 'ਚ ਆ ਜਾਂਦਾ ਹੈ ਜੀ ਜੀ। ਇਹ ਲੈਂਡ ਮਾਫੀਆ ਵੀ ਤਾਂ ਹੀ ਇਹ ਹਰਕਤ 'ਚ ਆਉਂਦਾ ਕਿਉਂਕਿ ਕਿਤੇ ਨਾ ਕਿਤੇ ਆਸ਼ੀਰਵਾਦ ਹੁੰਦਾ ਉੱਪਰੋਂ ਜੀ ਜੀ ਜੀ। ਉਹਨਾਂ ਨੇ ਕੀ ਕਹਿੰਦੇ ਆ ਇਹ ਸਭ ਕੀਤਾ, ਅਸੀਂ ਇੰਨਾ ਪ੍ਰੈਸ਼ਰ ਪਾਇਆ, ਅਸੀਂ ਸਾਰੇ ਬੰਦੇ ਅਰੈਸਟ ਕਰਾਏ ਐਤਕੀ ਜੀ ਜੀ। ਪਿਛਲੀ ਵਾਰੀ ਵੀ ਸਾਰੇ ਬੰਦੇ ਅੰਦਰ ਅਰੈਸਟ ਕਰਾਏ ਸੀਗੇ, ਪਰ ਗੱਲ ਇਹ ਕਿ ਸਾਨੂੰ ਫਿਰ ਸੰਘਰਸ਼ ਕਰਨਾ ਪੈਂਦਾ, ਰੌਲਾ ਪੈਣਾ ਪੈਂਦਾ। ਹੁਣ ਰੌਲਾ ਪਿਆ ਹੈ। ਹੁਣ ਜਿਵੇਂ ਤੁਸੀਂ ਕੈਲੀਫੋਰਨੀਆ 'ਚ ਤੁਸੀਂ ਚਿੰਤਿਤ ਹੋ, UK ਤੋਂ ਚਿੰਤਿਤ ਹੋ, ਸਾਰੇ ਜਿੱਥੇ ਪੰਜਾਬੀ ਬੈਠੇ ਆ ਪੰਜਾਬ ਚਿੰਤਿਤ ਨੇ, ਪ੍ਰੈਸ਼ਰ ਪਿਆ। ਹੁਣ ਬੰਦੇ ਅਸੀਂ ਅਰੈਸਟ ਕਰਾਏ ਆ ਜੀ ਜੀ। ਲੈਂਡ ਮਾਫੀਆ ਹੈ, ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਹੈਗਾ ਉਹਨਾਂ ਦਾ ਸਿਰ, ਉਹਨਾਂ ਦਾ ਹੱਥ ਉਹਨਾਂ ਦੇ ਸਿਰ ਤੇ ਹੁੰਦਾ ਹੈ, ਤਾਂ ਹੀ ਉਹ ਇੰਨੀ ਹਿਮਾਕਤ ਕਰਦੇ ਆ। ਗੱਲ ਪਤਾ ਕੀ ਹੈ, ਤੁਸੀਂ ਦੇਖੋ ਜੀ, ਇੱਕ ਨਾ ਦਹਿਸ਼ਤ ਦਾ ਮਾਹੌਲ ਜਿਹਾ ਪੈਦਾ ਹੋ ਜਾਂਦਾ ਹੈ ਜੀ। ਹੁਣ ਤੁਸੀਂ ਦੇਖੋ 1984 ਤੋਂ ਬਾਅਦ ਦਿੱਲੀ 'ਚ ਠੀਕ ਹੋ ਗਿਆ ਸਾਰਾ ਕੁਝ, ਪਰ ਫਿਰ ਵੀ ਬਹੁਤ ਚਿਰ ਲੋਕਾਂ ਨੂੰ ਡਰ ਲੱਗਦਾ ਰਿਹਾ ਕਿ ਕਿਤੇ ਦੁਬਾਰਾ ਨਾ ਕਿਤੇ ਕੁਝ ਹੋ ਜਾਏ, ਏਦਾਂ ਦਾ ਹੋ ਜਾਏ। ਇੱਕ ਤੁਹਾਡਾ ਨਾ ਇੱਕ ਡਿਸਟਰਸਟ ਜਿਹਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਕਾਨਪੁਰ 'ਚ, ਹੋਰ ਕਈ ਥਾਵਾਂ ਤੇ, ਕਿਉਂਕਿ ਗੱਲ ਉਹਨਾਂ ਨੂੰ ਲੱਗਦਾ ਕਿ ਇੱਥੇ ਤਾਂ ਮਤਲਬ ਕੁਝ ਵੀ ਹੋ ਸਕਦਾ ਹੈ। ਸੋ ਉਸ ਤਰ੍ਹਾਂ ਦੀ ਗੱਲ ਆ ਇਹ ਸਾਰੀ ਸਿਸਟਮ। ਤੁਸੀਂ ਦੇਖੋ ਕਸ਼ਮੀਰੀ ਪੰਡਤ ਜਿਹੜੇ ਹੈਗੇ ਆ, ਦੇਖੋ ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ, ਸਾਡੇ ਵਾਸਤੇ ਅਸੀਂ ਤਾਂ ਹਰ ਧਰਮ ਦੀ ਲੜਾਈ ਲੜਨ ਵਾਲੇ ਬੰਦੇ ਆ ਜੀ ਜੀ ਜੀ, ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ। ਤੁਸੀਂ ਦੇਖੋ ਕਸ਼ਮੀਰ, ਜਿਹੜੇ ਕਸ਼ਮੀਰੀ ਪੰਡਿਤ ਆ, ਉੱਥੇ ਵੀ ਇੱਕ ਮਾਹੌਲ ਜਿਹਾ ਇਸ ਤਰ੍ਹਾਂ ਬਣ ਗਿਆ, ਕਸ਼ਮੀਰੀ ਪੰਡਤਾਂ ਨੇ ਕਸ਼ਮੀਰ ਛੱਡਿਆ ਜੀ। ਤੁਸੀਂ ਦੇਖੋ 84 ਤੋਂ ਬਾਅਦ ਦਿੱਲੀ 'ਚ ਇਹੋ ਜਿਹਾ ਮਾਹੌਲ ਜਿਹਾ ਬਣ ਗਿਆ, ਫਿਰ ਬਹੁਤ ਲੋਕਾਂ ਨੇ ਆਪਣੇ ਭੰਗ ਦੇ ਪਹਾੜੇ ਜਾ ਕੇ, ਉਹਨਾਂ ਨੇ ਆਪਣੇ ਭੰਗ ਦੇ ਪਹਾੜੇ ਹੀ ਆਪਣੀਆਂ ਇੰਨੀਆਂ ਮਹਿੰਗੀਆਂ ਪ੍ਰਾਪਰਟੀਆਂ ਵੇਚ ਕੇ ਤੇ ਕੀ ਕਹਿੰਦੇ ਆ ਹੋਰ ਸ਼ਹਿਰਾਂ ਜਾ ਕੇ ਜੀ ਜੀ ਬਿਲਕੁਲ। ਗੱਲ ਇਹ ਆ ਕਿ ਇੱਕ ਜਿਹੜਾ ਦਹਿਸ਼ਤ ਦਾ ਮਾਹੌਲ ਹੈਗਾ ਨਾ ਜੀ, ਇਹ ਕੋਈ ਚੰਗੀ ਗੱਲ ਨਹੀਂ। ਪਰ ਮੈਂ ਦੇਖੋ ਹੁਣ ਥੋੜਾ ਪੋਲੀਟਿਕਸ ਵੀ ਵਿਚਰਿਆ, ਇੱਕ ਇਲੈਕਸ਼ਨ ਵੀ ਲੜੀ ਹੈ ਮੈਂ ਆਮ ਆਦਮੀ ਪਾਰਟੀ ਵੱਲੋਂ। ਉਹ ਲੋਕਾਂ ਨੂੰ ਮੈਂ ਵਿਚਰਦਾ, ਮੈਂ ਸਾਰਾ ਕੁਝ ਹੁਣ ਦੇਖਿਆ, ਸਾਲ ਹੋ ਗਿਆ ਹੈ, ਬਹੁਤ ਜ਼ਿਆਦਾ ਸਿਸਟਮ ਫੇਲੀਅਰ ਹੈ। ਦਿਸ ਇਜ਼ ਐਕਚੁਅਲੀ ਸਿਸਟਮ ਫੇਲੀਅਰ ਹਰ ਜਗ੍ਹਾ ਤੇ। ਕੁਛ ਨਾ ਕੁਛ ਲੋਕਾਂ ਦੇ ਅੰਦਰ ਵੀ ਨਾ ਜੀ ਇੱਕ ਗੱਲ ਜੀ ਬਣਾਈ ਜਾਂਦੀ ਆ, ਮਿਨੋਰਿਟੀ ਵਾਲੀ ਗੱਲ। ਹਾਂਜੀ, ਕੱਲ ਨੂੰ ਆਪਾਂ ਪੰਜਾਬ 'ਚ ਇੱਥੇ ਬੈਠੇ ਹਾਂ ਜੀ, ਕੱਲ ਨੂੰ ਜੇ ਕਿਸੇ ਹੋਰ ਸਟੇਟ ਦੇ ਬੰਦੇ ਇੱਥੇ ਆ ਕੇ ਕਿਸਾਨੀ ਕਰਨ ਲੱਗ ਜਾਣ ਜੀ ਜੀ, ਉਹਨਾਂ ਦਾ ਨੰਬਰ ਘੱਟ ਹੋਏਗਾ ਡੈਮੋਕ੍ਰੈਟਿਕਲੀ। ਮੈਂ ਬੜੀ ਵੱਡੀ ਤੁਹਾਨੂੰ ਇੱਕ ਡੀਪਰ ਕਨਸੈਪਟ ਦੱਸ ਰਿਹਾ ਹਾਂਜੀ ਜੀ। ਪਰ ਜੇ ਇੱਥੋਂ ਦੇ ਕੋਈ ਪੋਲੀਟੀਸ਼ੀਅਨ ਇਹ ਕਹਿਣ ਨਹੀਂ ਜੀ ਇਹ ਆਪਾਂ ਇਹ ਸਾਡੀ ਜਿਹੜਾ ਦੇਖੋ ਆਉਂਦਾ ਹੈ ਹਿੰਦੁਸਤਾਨ 'ਚ ਇੱਕ ਕੰਟਰੀ ਐਨੀਬੋਡੀ ਕੈਨ ਕਮ, ਇਟ ਸ਼ੁੱਡ ਬੀ ਮੈਰਿਟ ਹਾਂਜੀ। ਇਸੇ ਤਰੀਕੇ ਨਾਲ ਸਾਡਾ ਪੰਜਾਬੀ, ਸਾਡੇ ਗੁਜਰਾਤੀ ਇੱਥੇ ਆਉਣ ਖੇਤੀ ਕਰਨ, ਦੇ ਆਰ ਮੋਸਟ ਵੈਲਕਮ, ਦੇ ਸ਼ੁੱਡ ਕਮ ਹੇਅਰ, ਦੇ ਸ਼ੁੱਡ ਬਾਈ ਲੈਂਡ, ਇੱਥੇ ਆਉਣ ਜ਼ਮੀਨ ਕਰਨ। ਜੇ ਉਹ ਮਹਿੰਗੀ ਕਰਨਗੇ ਤੇ ਜੇ ਉਹਨਾਂ ਨੂੰ ਕੋਈ ਪੰਜਾਬੀ ਵੀ ਮਾੜਾ ਕਹਿੰਦਾ ਉਹ ਓਨਾ ਹੀ ਮਾੜਾ ਹੈ ਜੀ ਬਿਲਕੁਲ। ਸੋ ਗੱਲ ਹੈ ਇਹ ਸਾਰਾ ਦਾ ਸਾਰਾ ਇੱਕ ਸਿਸਟਮ ਫੇਲੀਅਰ ਹੈਗਾ। ਹਾਲਾਂਕਿ ਗੁਜਰਾਤ, ਪੰਜਾਬ, ਤਾਮਿਲਨਾਡੂ, ਬੰਗਾਲ, ਜੰਮੂ ਕਸ਼ਮੀਰ, ਦੇ ਸ਼ੁੱਡ ਬੀ ਵਨ ਕੰਟਰੀ
ਹਾਂਜੀ, ਤੁਸੀਂ ਅਮਰੀਕਾ, ਤੁਸੀਂ ਅੱਜ ਕੈਲੀਫੋਰਨੀਆ, ਟੁਮਾਰੋ ਯੂ ਕੈਨ ਗੋ ਟੂ ਮਿਸ਼ੀਗਨ, ਡੇ ਆਫਟਰ ਯੂ ਕੈਨ ਗੋ ਟੂ ਨਿਊਯਾਰਕ, ਯੂ ਕੈਨ ਗੋ ਐਨੀਵੇਅਰ ਜੀ। ਸੋ ਜਿਹੜਾ ਉਸ ਤਰ੍ਹਾਂ ਦਾ ਗੱਲ ਹੈ ਨਾ, ਇੱਕ ਨਵੀਂ ਥਾਂ ਤੇ ਵੀ ਆਪਾਂ ਮੂਵਮੈਂਟ ਕਰ ਲੈਂਦੇ, ਸਾਰਾ ਕੁਛ ਕਰ ਦਿੰਦੇ ਆ। ਉਹ ਕੀ ਕਹਿੰਦੇ ਆ, ਉਹ ਸਿਸਟਮ ਫੇਲੀਅਰ ਹੈਗਾ ਹੈ। ਇਹ ਕਿਤੇ ਨਾ ਕਿਤੇ ਇਹ ਜਿਹੜੇ ਪੋਲੀਟੀਸ਼ੀਅਨ ਆ, ਇਹ ਲੋਕਾਂ ਦੇ ਅੰਦਰ ਵੀ, ਉਹਨਾਂ ਦੇ ਦਿਮਾਗ ਦੇ ਅੰਦਰ, ਮੈਂ ਜ਼ਿਹਨ ਦੇ ਅੰਦਰ ਇੱਕ ਨਫ਼ਰਤ ਦੇ ਬੀਜ ਬੁੱਝ ਜਾਂਦੇ ਆ। ਤੇ ਉਹ ਕੀ ਕਹਿੰਦੇ ਆ, ਉਹ ਇੱਕ ਸਿਰਫ ਗੰਦੀ ਰਾਜਨੀਤੀ ਆ ਜੀ। ਗੰਦੀ ਰਾਜਨੀਤੀ ਹੋ ਰਹੀ ਆ ਤੇ ਇਹਦਾ ਜਿਹੜਾ ਗੰਦੀ ਰਾਜਨੀਤੀ ਦਾ ਸ਼ਿਕਾਰ ਆ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਬਣ ਜਾਂਦਾ ਜੀ। ਹੁਣ ਪਰ ਰਾਜਨੀਤੀ ਕਿਤੇ ਹੋਰ ਹੋ ਰਹੀ ਹੁੰਦੀ ਆ, ਉਹ ਲੋਕ ਸਿਰਫ ਆਪਣੀਆਂ ਗੰਦੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਹੁੰਦੇ ਆ। ਇਹ ਬੜੀ ਅਫਸੋਸ ਵਾਲੀ ਗੱਲ ਆ। ਹੁਣ ਸਾਰਾ ਸਿਸਟਮ ਦੇ ਨਾਲ ਹੋਰ ਵਿਚਰ ਕੇ, ਸਾਰਾ ਦੇਖ ਕੇ ਮੈਨੂੰ, ਹੁਣ ਮੈਂ ਹਰ ਇੱਕ ਚੀਜ਼ ਨੂੰ ਜਨਰਲਾਈਜ਼ ਕਰਕੇ ਗੱਲ ਕਰਦਾ ਤੇ ਇਹ ਉਹੀ ਸਿਲਸਿਲਾ ਹੈ। ਪਰ ਜਦੋਂ ਵੀ ਇਹ ਹੁੰਦਾ ਸਾਨੂੰ ਫਿਰ ਲੜਨਾ ਪੈਂਦਾ ਹੈ ਤੇ ਅਸੀਂ ਲੜ ਰਹੇ ਹਾਂ, ਕਿਸਾਨ ਵੀ ਲੜ ਰਹੇ ਆ। ਪਰ ਡੈਫੀਨੇਟਲੀ ਇੱਕ ਜਿਹੜਾ ਡਰ ਦਾ ਮਾਹੌਲ ਉੱਥੇ ਹੈਗਾ ਹੈ। ਬਹੁਤ ਸਾਰੇ ਕਿਸਾਨ ਉੱਥੇ ਭੰਗਦੇ ਪਹਾੜੇ ਜ਼ਮੀਨਾਂ ਆਪਣੀਆਂ ਉੱਥੋਂ ਵੇਚ ਕੇ ਉੱਥੋਂ ਛੱਡ ਵੀ ਆਏ ਆ, ਕਈ ਉੱਥੇ ਠੇਕੇ ਦੇ ਕੇ ਆਏ ਆ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਉੱਥੇ ਡੈਫੀਨੇਟਲੀ ਬਣਿਆ ਹੋਇਆ ਹੈ ਐਂਡ ਆਲ ਦਿਸ ਇਜ਼ ਵੈਰੀ ਅਨਫੋਰਚੂਨੇਟ ਜੀ। ਤੇ ਸਰਦਾਰ ਹਿੰਮਤ ਸਿੰਘ ਸ਼ੇਰਗਿੱਲ ਜੀ, ਮੈਂ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੋਈ ਦਿਖਦਾ ਵੀ ਕੋਈ ਸੋਲਿਊਸ਼ਨ ਹੋਵੇਗਾ? ਇੱਕ ਪਾਸੇ ਭਾਜਪਾ ਤੇ ਅਕਾਲੀ ਜਿਹੜੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ, ਪ੍ਰਕਾਸ਼ ਸਿੰਘ ਬਾਦਲ ਹੁਣੀ ਵੀ ਜਿਹੜੇ ਲਗਾਤਾਰ ਕਹਿੰਦੇ ਆ ਜੀ, ਮੈਂ ਅਖਬਾਰਾਂ ਦੇ ਵਿੱਚ ਜ਼ਰੂਰ ਕਹਿੰਦੇ ਆ ਮੈਂ ਨਰਿੰਦਰ ਮੋਦੀ ਨੂੰ ਇੱਦਾਂ ਕਹਿਤਾ ਜਾਂ ਮੈਂ ਕਹੂੰਗਾ, ਪਰ ਤੁਹਾਨੂੰ ਲੱਗਦਾ ਵੀ ਕੋਈ ਵਾਕਿਆ ਹੀ ਇਸ ਤਰੀਕੇ ਇਹਦਾ ਕੋਈ ਸੋਲਿਊਸ਼ਨ ਨਜ਼ਰ ਆ ਰਿਹਾ ਆ ਅਦਰ ਦੈਨ ਕੋਰਟ? ਸਰ ਹੁਣ ਇਸ ਤਰ੍ਹਾਂ ਹੈ, ਜਦੋਂ ਇੱਕ ਕਚਹਿਰੀ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕਰਤਾ, ਹਾਈ ਕੋਰਟ ਨੇ ਕਰਤਾ, ਇਹਨਾਂ ਨੂੰ ਸੁਪਰੀਮ ਕੋਰਟ ਜਾਣ ਦੀ ਕੀ ਲੋੜ ਪਈ ਸੀ ਜੀ। ਪਰ ਇਹਨਾਂ ਨੂੰ ਪਤਾ ਹੈ ਕਿ ਜੇ ਸੁਪਰੀਮ ਕੋਰਟ ਕੇਸ ਪਾਤਾ ਕਿੰਨੇ ਸਾਲ ਚੱਲ ਸਕਦਾ, 5 ਸਾਲ ਚੱਲ ਸਕਦਾ, 10 ਸਾਲ ਚੱਲ ਸਕਦਾ, 15 ਸਾਲ ਚੱਲ ਸਕਦਾ, 20 ਸਾਲ ਚੱਲ ਸਕਦਾ। ਇਹ ਡਿਲੇ ਟੈਕਟਿਕ ਜੀ ਇਹ ਸਾਰੀਆਂ ਇੰਟੈਂਸ਼ਨਸ ਮਾੜੀਆਂ। ਬਟ ਦਿਸ ਇਜ਼ ਅ ਸਟੇਟ ਪ੍ਰੋਸੀਡਿੰਗ ਅਗੇਂਸਟ ਇਟਸ ਓਨ ਸਿਟੀਜ਼ਨਸ। ਇਮੈਜਿਨ ਜੀ ਬਿਲਕੁਲ, they are Indian citizens. It's like a state proceeding against them. ਉਹਨਾਂ ਦੀ ਸਾਰੀ ਜ਼ਿੰਦਗੀ it has come to a standstill. ਹੁਣ ਬਾਕੀ ਜਿੱਥੋਂ ਤੱਕ ਜੀ ਇਹ ਪੋਲੀਟੀਸ਼ੀਅਨਾਂ ਦਾ ਜਿਹੜਾ ਸਾਰਾ ਹਿਸਾਬ ਕਿਤਾਬ ਹੈਗਾ ਨਾ, ਇਟਸ ਵੈਰੀ ਅਨਫੋਰਚੂਨੇਟ। ਇਹ ਤਾਂ ਵੱਡੇ ਝੂਠ ਬੋਲਦੇ ਆ ਜੀ। ਬਾਦਲ ਸਾਹਿਬ ਵੀ ਬਹੁਤ ਝੂਠ ਬੋਲਣ 'ਚ ਐਕਸਪਰਟ ਨੇ, ਬਹੁਤ ਮਹਾਰਤ ਹਾਸਲ ਕੀਤੀ ਹੋਈ ਹੈ ਬਾਦਲ ਸਾਹਿਬ ਨੇ। ਤੇ ਮੈਂ ਬੜਾ ਹੈਰਾਨ ਆ, ਉਹਨਾਂ ਨੇ ਇੰਨੀ ਵਾਰੀ ਚੀਫ ਮਿਨਿਸਟਰੀ ਇੱਥੇ ਕਰ ਲਈ, ਲੋਕ ਫਿਰ ਵੀ ਵੋਟਾਂ ਪਾ ਦਿੰਦੇ ਉਹਨਾਂ ਨੂੰ। ਬਿਲਕੁਲ ਇੱਥੇ ਕਿਤੇ ਨਾ ਕਿਤੇ ਲੋਕਾਂ ਨੂੰ, ਹੁਣ ਮੈਨੂੰ ਐਤਕੀ 3 ਲੱਖ ਤੋਂ ਉੱਪਰ ਵੋਟਾਂ ਮਿਲੀਆਂ, ਮੈਂ ਬਹੁਤ ਥੋੜੇ ਮਾਰਜਨ ਤੋਂ ਆਪਣੇ ਇਲੈਕਸ਼ਨ ਹਾਰਿਆ। ਪਰ ਮੈਨੂੰ ਹੈਰਾਨੀ ਇਹ ਸੀਗੀ ਕਿ ਲੋਕਾਂ ਨੂੰ ਨਹੀਂ ਪਤਾ ਲੱਗਦਾ, ਉਹ ਮਤਲਬ ਵੋਟਾਂ ਜਦੋਂ ਪਾਉਂਦੇ ਇਹਨਾਂ ਨੂੰ, ਕਿਉਂਕਿ ਸ਼ਰੇਆਮ ਝੂਠ ਬੋਲਦੇ ਆ। ਫਿਰ ਅਸੀਂ ਉੱਠ ਕੇ ਕਹਿੰਦੇ ਜੀ ਝੂਠ ਬੋਲਦੇ ਆ, ਫਿਰ ਚੁੱਪ ਕਰ ਜਾਂਦੇ ਆ ਜੀ। ਲੋਕਾਂ ਨੂੰ ਕੋਈ ਹੋਰ ਨਵਾਂ ਝੂਠ ਸੁਣਾ ਦਿੰਦੇ ਆ। ਬਿਲਕੁਲ ਜੀ। ਸੋ ਗੱਲ ਇਹ ਹੈ ਕਿ ਇਹ ਬੜੀ ਜਿਹੜੀ ਇਹ ਡੈਮੋਕ੍ਰੇਸੀ 'ਚ ਪਾਵਰ ਆ, ਬੜੇ ਆਮ ਆਦਮੀ ਪਾਰਟੀ ਨੂੰ ਸਾਰੇ ਹਿੰਦੁਸਤਾਨ ਸਿਰਫ 4 ਹੀ ਸੀਟਾਂ ਮਿਲੀਆਂ, ਇੰਨੀ ਵਧੀਆ ਮਤਲਬ ਇੱਕ ਨਵੀਂ ਸੋਚ ਲੈ ਕੇ ਪਾਰਟੀ ਆਈ ਸੀ। ਸੋ ਗੱਲ ਇਹ ਆ ਕਿ ਬੜਾ ਇਹ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਵੀ ਜਾਗਣਾ ਚਾਹੀਦਾ। ਹੁਣ ਜਦੋਂ ਮੈਂ ਇਲੈਕਸ਼ਨ ਲੜਿਆ, ਮੈਨੂੰ ਅਕਾਲੀ ਦਲ ਕੈਂਡੀਡੇਟ ਤੋਂ ਥੋੜ੍ਹੀਆਂ ਵੋਟਾਂ ਤੋਂ ਹਾਰਨਾ ਪਿਆ, 3 ਲੱਖ ਵੋਟਾਂ ਤੱਕ ਪਈ। ਮੈਨੂੰ ਇਹ ਹੈਰਾਨੀ ਆ ਕਿ ਇਹ ਏਡੇ ਝੂਠ ਬੋਲਦੇ ਆ ਤੇ ਇਹ ਲੋਕਾਂ ਨੂੰ ਫਿਰ ਆਪਣੇ ਝੂਠਾਂ 'ਚ ਲੈ ਆਉਂਦੇ ਸਾਰਾ। ਇਹ ਸਿਸਟਮ ਬੜਾ, ਇਟਸ ਅ ਵੈਰੀ ਸਟ੍ਰੇਂਜ ਸਿਸਟਮ ਜੀ। ਬਿਲਕੁਲ ਝੂਠ ਬੋਲਦੇ ਆ, ਝੂਠ ਦੇ ਉੱਪਰ ਝੂਠ ਬੋਲਦੇ ਆ। ਦੇ ਆਰ ਓਨਲੀ ਟੈਲਿੰਗ ਬਿਗ ਲਾਈਜ਼, ਅੰਦਰ ਕੁਝ ਵੀ ਨਹੀਂ ਹੁੰਦਾ। ਲੋਕਾਂ ਨੂੰ ਸਿਰਫ ਕੀ ਕਹਿੰਦੇ ਆ, ਫਿਰ ਕੀ ਹੁੰਦਾ ਕਿ ਇਹ ਕੋਈ ਹੋਰ ਆਪਣਾ ਇਸ਼ੂ ਬਣਾ ਲੈਂਦੇ ਆ, ਲੋਕਾਂ ਨੂੰ ਰਿਲੀਜਨ ਲਾਈਨਸ ਤੇ ਐਕਸਾਈਟ ਕਰ ਦਿੰਦੇ, ਕੁਝ ਹੋਰ ਕਰਦੇ ਆ। ਵੈਰੀ ਅਨਫੋਰਚੂਨੇਟ। ਜਾਂ ਫਿਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਰਕੇ ਤੇ ਉੱਥੇ ਹੀ ਸਾਰਾ ਮਤਲਬ ਇਟਸ ਵੈਰੀ ਅਨਫੋਰਚੂਨੇਟ। ਇਸ ਤਰ੍ਹਾਂ ਪ੍ਰੋਗਰੈਸਿਵ ਕੰਟਰੀ ਕਦੀ ਵੀ ਨਹੀਂ ਬਣ ਸਕਦਾ। It is the system has to change. There are some fundamental defects, and politicians, they are just playing around with people, with innocent people, with poor people, with backward people. They are just playing with their sentiments and they are taking them for a ride, which is very unfortunate. ਜੀ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹਿੰਮਤ ਸਿੰਘ ਸ਼ੇਰਗਿੱਲ ਜੀ ਵੀ ਜਿਹੜੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇੱਥੇ ਮੂਰਖ ਬਣਾਇਆ ਜਾ ਰਿਹਾ ਆ। ਤੇ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸਰਦਾਰ ਹਿੰਮਤ ਸਿੰਘ ਸ਼ੇਰਗਿੱਲ ਜੀ। ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜੇ ਗੁਜਰਾਤ ਦੇ ਵਿੱਚ ਪੰਜਾਬੀ ਕਿਸਾਨ ਆ ਜਿਨ੍ਹਾਂ ਦੇ ਨਾਲ ਉੱਥੇ ਅਤਿਆਚਾਰ ਹੋ ਰਿਹਾ ਆ, ਉਸ ਦਾ ਜਿਹੜਾ ਤੁਸੀਂ ਕੇਸ ਵਕੀਲੀ ਕਾਰਵਾਈ ਜਿਹੜੀ ਕਰ ਰਹੇ ਹੋ, ਉਹ ਜਿਹੜਾ ਤੁਸੀਂ ਕਰ ਰਹੇ ਹੋ, ਉਸ ਦੇ ਲਈ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਹਾਂ। ਅਤੇ ਇਹੀ ਉਮੀਦ ਕਰਦੇ ਹਾਂ ਵੀ ਜਲਦ ਜਿਹੜੀ ਆ ਉਹਨਾਂ ਨੂੰ ਜਿਹੜੀ ਉੱਥੇ ਨਿਆਂ ਮਿਲੇ, ਉਹਨਾਂ ਨੂੰ ਜਸਟਿਸ ਮਿਲੇ, ਤਾਂ ਜੋ ਉਸ ਤਰੀਕੇ ਦੇ ਨਾਲ ਫਿਰ ਖੁਸ਼ਹਾਲ ਤਰੀਕੇ ਦੇ ਨਾਲ ਉੱਥੇ ਉਹ ਰਹਿ ਸਕਣ। ਬਹੁਤ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਹਿੰਮਤ ਸਿੰਘ ਸ਼ੇਰਗਿੱਲ ਜੀ, ਤੁਸੀਂ ਸਾਡੇ ਨਾਲ ਜੁੜੇ ਅਤੇ ਬਹੁਤ ਜਿਹੜੀ ਇੰਪੋਰਟੈਂਟ ਜਾਣਕਾਰੀ ਆ, ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ। ਧੰਨਵਾਦ ਰਾਜਕਰਨਵੀਰ ਸਿੰਘ ਜੀ, ਧੰਨਵਾਦ।